अस्सलाम वालेकुम उस्मान भाई। वालेकुम अस्सलाम। ਕੀ ਹਾਲ ਹੈ? बिल्कुल ठीक। ਉਸਮਾਨ ਭਾਈ ਅੱਜ ਤੁਸੀਂ ਥੀਏਟਰ ਵੇਖ ਕੇ ਆਏ ਹੋ ਬੁੱਲਾ ਅਜੋਕਾ ਥੀਏਟਰ ਦੀ ਤਰਫੋਂ। जी जी। ਤੇ ਕੀ ਵਿਊਜ਼ ਨੇ ਤੁਹਾਡੇ, ਕੀ ਫੀਲਿੰਗਸ ਨੇ? ਤੁਸੀਂ ਅੱਜ ਬੜੇ ਪੈਸ਼ਨੇਟਲੀ ਕਾਫੀ ਦੂਰੋਂ ਆਏ ਹੋ ਲਾਹੌਰ। ਯਾਰ ਅਦਿਲ ਭਾਈ, ਪੰਜਾਬੀ ਜ਼ੁਬਾਨ ਤੇ ਸਾਡੇ ਸੂਫੀ ਬਜ਼ੁਰਗ ਖਾਸ ਤੌਰ ਤੇ ਇਹਦੇ ਵਿੱਚ ਜਿਹੜਾ ਬੁੱਲਾ ਹੋ ਗਿਆ, ਬਾਬਾ ਬੁੱਲਾ ਹੋ ਗਿਆ, ਵਾਰਿਸ ਸ਼ਾਹ ਹੋ ਗਏ, ਜਾਂ ਸਾਡੇ ਬਾਬਾ ਫਰੀਦ ਹੋ ਗਏ, ਇਹਨਾਂ ਦੀ ਨਾ ਬੜੀ ਇੱਕ ਕੰਟਰੀਬਿਊਸ਼ਨ ਵੀ ਹੈ ਔਰ ਸਾਡੀ ਜ਼ੁਬਾਨ ਦੀ ਅਹਿਮੀਅਤ ਜਿਹੜੀ ਹੈ ਨਾ, ਸਾਡੀ ਜ਼ੁਬਾਨ ਨੂੰ ਇਹਨਾਂ ਨੇ ਜ਼ਿੰਦਾ ਕੀਤਾ ਹੈ। ਅੱਜ ਦੇ ਦਿਨ ਦੇ ਹਵਾਲੇ ਨਾਲ ਅਗਰ ਮੈਂ ਗੱਲ ਕਰਾਂ ਤਾਂ ਬੁੱਲਾ ਥੀਏਟਰ ਜਿਹੜਾ ਹੈ ਨਾ, ਉਹਨਾਂ ਦੇ ਅਜੋਕਾ ਥੀਏਟਰ ਇੱਕ ਪਲੇਟਫਾਰਮ ਹੈਗਾ ਹੈ। ਉਹ ਉਹਨਾਂ ਨੇ ਇਹਨੂੰ ਤਕਰੀਬਨ ਅੱਜ ਤੋਂ ਕੋਈ 20-25 ਸਾਲ ਪਹਿਲੇ ਥੀਏਟਰ ਪਲੇ ਬਣਾਇਆ ਔਰ ਉਸ ਤੋਂ ਬਾਅਦ ਉਹ ਪੂਰੀ ਦੁਨੀਆ ਦੇ ਵਿੱਚ ਇਹਨੂੰ ਜਿਹੜਾ ਨਾ ਉਹ ਕਰ ਚੁੱਕੇ ਨੇ। ਮੇਰੇ ਖਿਆਲ ਨਾਲ ਉਹ ਕਾਫੀ ਇਅਰਸ ਤੋਂ ਇਹਨੂੰ ਕੈਰੀ ਵੀ ਕਰ ਰਹੇ ਨੇ, ਕੈਰੀ ਕਰ ਰਹੇ ਨੇ ਔਰ ਹਰ ਸਾਲ ਜਿਹੜਾ ਹੈ ਨਾ ਉਹ ਇੱਥੇ ਅਲਹਮਰਾ ਥੀਏਟਰ ਦੇ ਵਿੱਚ ਇਹਨੂੰ ਲਗਾਉਂਦੇ ਵੀ ਨੇ। ਤੇ ਅੱਜ ਬਲਕਿ ਇਤਫਾਕ ਐਸਾ ਸੀ ਕਿ ਇੰਡੀਆ ਦੇ ਵਿੱਚ ਨਾ ਮਾਧਿਆ ਪ੍ਰਦੇਸ਼ ਇੱਕ ਜਗ੍ਹਾ ਹੈ, ਉੱਥੇ ਕਾਲੀਦਾਸ ਅਕੈਡਮੀ ਜਿਹੜੀ ਹੈਗੀ ਉਹ ਵੀ ਇਸ ਤਰ੍ਹਾਂ ਥੀਏਟਰ ਨੂੰ ਜਿਹੜਾ ਨਾ ਅਦਾਕਾਰਾਂ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਦੀ ਹੈ। ਤੇ ਉੱਥੇ ਵੀ ਜਿਹੜਾ ਨਾ ਸੇਮ ਅੱਜ ਦੀ ਡੇਟ ਦੇ ਵਿੱਚ ਜਿਹੜਾ ਨਾ ਇਹ ਥੀਏਟਰ ਪਲੇ ਚੱਲ ਰਿਹਾ ਸੀ। ਅੱਛਾ, ਸੇਮ ਥੀਏਟਰ ਇੱਥੇ ਵੀ ਚੱਲਿਆ ਤੇ ਇੰਡੀਆ 'ਚ ਵੀ ਚੱਲਿਆ, ਸੇਮ ਟੌਪਿਕ ਇਹੋ ਹੀ ਮਤਲਬ ਇਹੋ ਹੀ ਲਿਖਿਆ ਹੋਇਆ ਸ਼ਾਹਿਦ ਨਦੀਮ ਸਾਹਿਬ ਦਾ ਜਿਹੜਾ ਨਾ ਉਹ ਲਿਖਿਆ ਹੋਇਆ, ਨਦੀਮ ਸ਼ਾਹਿਦ ਸਾਹਿਬ ਦਾ। ਤੇ ਉਹਨਾਂ ਨੇ ਜਿਹੜਾ ਨਾ ਉੱਥੇ ਵੀ ਇਹੀ ਪ੍ਰੋਜੈਕਸ਼ਨ ਹੋਈ ਔਰ ਬੜਾ ਜ਼ਬਰਦਸਤ। ਤੇ ਬਹਰਹਾਲ ਇਹਦੇ ਵਿੱਚ ਜਿਹੜੀ ਖਾਸ ਜਿਹੜੀ ਚੀਜ਼ ਸੀ ਉਹ ਸਾਡੇ ਬਜ਼ੁਰਗ ਸੂਫੀ ਬਜ਼ੁਰਗ ਜਿਹੜੇ ਨੇ ਉਹਨਾਂ ਨੇ ਜਿਹੜਾ ਮੈਸੇਜ ਦਿੱਤਾ ਹੈ ਆਪਣੀ ਪੰਜਾਬੀ ਸ਼ਾਇਰੀ ਦੇ। ਪੰਜਾਬੀ ਜ਼ੁਬਾਨ ਜਿਹੜੀ ਨਾ ਇਹ ਬਹੁਤ ਪੁਰਾਣੀ ਜ਼ੁਬਾਨ ਹੈ। ਇਹਦਾ ਜਿਹੜਾ ਤਜ਼ਕਰਾ ਹੈ ਕੋਈ ਬਹੁਤ ਪੁਰਾਣੇ ਔਰ ਬੜੀ ਮੈਚੁਰ ਜ਼ੁਬਾਨ ਹੈ। ਇਹਦੇ ਵਿੱਚ ਤੁਸੀਂ ਆਪਣਾ ਜਿਹੜਾ ਮੈਸੇਜ ਹੈ ਅੱਜ ਉਹ ਪਲੇ ਦੇ ਵਿੱਚ ਇੱਕ ਜਗ੍ਹਾ ਨਾ ਇੱਕ ਡਾਇਲੌਗ ਸੀ ਔਰ ਉਹਦੇ ਵਿੱਚ ਉਹ ਗੱਲ ਕਰ ਰਹੇ ਸੀ। ਉਹਨੇ ਕਿਹਾ ਕਿ ਜੀ ਇਹ ਬੁੱਲਾ ਜਿਹੜਾ ਹੈ ਨਾ ਉਹ ਐਡੀ ਔਖੀ ਸ਼ਾਇਰੀ ਕਰਦਾ ਹੈ ਤੇ ਇਹਨਾਂ ਦੇ ਮਤਲਬ ਜਿਹੜਾ ਨਾ। ਤੇ ਉਹ ਦੂਸਰਾ ਬੰਦਾ ਗੱਲ ਕਰ ਰਿਹਾ, ਉਹਨੇ ਕਿ ਜੀ ਚਾਹੇ ਉਹਨਾਂ ਦੀ ਜਿੰਨੀ ਵੀ ਔਖੀ ਸ਼ਾਇਰੀ ਹੁੰਦੀ ਹੈ ਨਾ ਜਾਂ ਇੰਨੇ ਗਹਿਰੇ ਉਹਦੇ ਵਿੱਚ ਹੁੰਦੇ ਨੇ, ਖੈਰ ਔਖੀ ਦਾ ਵਰਡ ਨਹੀਂ ਸੀ, ਸੌਰੀ, ਗਹਿਰੀ ਸ਼ਾਇਰੀ ਹੁੰਦੀ ਹੈ ਔਰ ਬੜਾ ਮਤਲਬ ਡੀਪ ਉਹਦੇ ਵਿੱਚ ਮੈਸੇਜ ਹੁੰਦਾ ਹੈ। ਤੇ ਉਹਦੇ 'ਚ ਕਹਿੰਦੇ ਜੀ ਜਿੰਨੀ ਵੀ ਡੀਪ ਹੋਵੇ ਜਾਂ ਜਿੰਨੀ ਵੀ ਮਤਲਬ ਹੋਵੇ ਉਹਦੀ ਸਾਨੂੰ ਸਮਝ ਆ ਜਾਂਦੀ ਹੈ, ਉਹਦੀ ਪਹਿਲੀ ਲਾਈਨ ਮਤਲਬ ਸਾਡੀ ਜਿਹੜੀ ਨਾ ਗਹਿਰੇ ਅਲਫਾਜ਼ ਤੇ ਇਹੀ ਹੁੰਦੇ ਨੇ, ਉਹਨੂੰ ਜਿੰਨਾ ਖੋਲੋ ਫਿਰ ਖੁੱਲਦੇ ਚਲੇ ਜਾਂਦੇ। ਜਿਵੇਂ ਤੁਹਾਡੀ ਸਮਝ ਹੈ, ਜਿੰਨੀ ਸਮਝ ਹੈ ਬਿਲਕੁਲ ਉਸ ਹਿਸਾਬ ਨਾਲ ਤੁਸੀਂ ਉਹਨੂੰ ਖੋਲਦੇ ਜਾਓਗੇ, ਉਹਦੇ ਚੋਂ ਫੈਜ਼ ਲੈਂਦੇ ਜਾਓਗੇ, ਉਹਨੂੰ ਸਮਝਦੇ ਜਾਓਗੇ ਤੇ। ਔਰ ਇਹਦੇ ਤੋਂ ਨਾ ਮੈਨੂੰ ਇੱਕ ਹੋਰ ਵਾਕਿਆ ਇੱਕ ਯਾਦ ਆ ਰਿਹਾ ਸੀ। ਜਿਵੇਂ ਬੁੱਲੇ ਸ਼ਾਹ ਦੇ ਵਾਰਿਸ ਸ਼ਾਹ ਨੇ ਨਾ, ਇਹ ਦੋਨੋਂ ਹੀ ਪਹਿਲੇ ਬਕਾਇਦਾ ਇਹਨਾਂ ਨੇ ਇੱਕ ਆਲਿਮ ਸਾਹਿਬ ਕੋਲੋਂ ਜਿਹੜਾ ਨਾ ਪੜ੍ਹਿਆ ਸੀ, ਦਰਸੇ ਨਿਜ਼ਾਮੀ ਜਿਹੜੀ ਨਾ ਉਹ ਇਹਨਾਂ ਨੇ ਕੀਤੀ ਸੀ। ਇਹਨਾਂ ਦੇ ਉਸਤਾਦ ਸਾਹਿਬ, ਉਹਨਾਂ ਦਾ ਵੀ ਜਿਹੜਾ ਨਾ ਕਸੂਰ ਦੇ ਕਰੀਬ ਇੱਕ ਜਗ੍ਹਾ ਉਹਨਾਂ ਦਾ ਮਜ਼ਾਰ ਵੀ ਹੈ ਔਰ ਇਹ ਦੋਨੋਂ ਕਲਾਸ ਫੈਲੋ ਸਨ। ਕਲਾਸ ਫੈਲੋ ਤੋਂ ਮੁਰਾਦ ਹੈ ਕਿ ਇੱਕ ਹੀ ਉਸਤਾਦ ਦੇ ਦੋਨੋਂ ਸ਼ਾਗਿਰਦ ਸਨ। ਔਰ ਉਹਨਾਂ ਦੇ ਬਾਰੇ ਜਿਹੜਾ ਨਾ ਉਹ ਜਦੋਂ ਵਾਰਿਸ ਸ਼ਾਹ ਨੇ ਹੀਰ ਲਿਖੀ ਨਾ ਤੇ ਉਹਨਾਂ ਕੋਲ ਗਏ ਲੈ ਕੇ ਜੀ ਮੈਂ ਹੀਰ ਲਿਖੀ ਹੈ। ਤੇ ਉਹਨਾਂ ਨੇ ਬੜਾ ਦੇਖ ਕੇ ਨਾ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਦੋ ਹੀ ਕੰਮ ਦੇ ਸ਼ਾਗਿਰਦ ਸਨ ਔਰ ਇੱਕ ਨੇ ਜਿਹੜਾ ਨਾ ਘੁੰਗਰੂ ਬੰਨ ਲੈਣੇ ਤੇ ਦੂਜਾ ਤੂੰ ਹੀਰ ਲਿਖ ਲਿਆ। ਤੇ ਬਹਰਹਾਲ ਤਾਰੀਖ ਦੇ ਵਿੱਚ ਇਹੋ ਹੀ ਦੋ ਸ਼ਾਗਿਰਦ ਉਹਨਾਂ ਦੇ ਫਿਰ ਜ਼ਿੰਦਾ ਰਹੇ, ਇਹਨਾਂ ਦਾ ਨਾਮ ਜ਼ਿੰਦਾ ਰਿਹਾ। ਔਰ ਦੂਸਰਾ ਜਿਹੜਾ ਵਾਕਿਆ ਮੈਨੂੰ ਇਸ ਹਵਾਲੇ ਨਾਲ ਯਾਦ ਆ ਰਿਹਾ ਸੀ ਉਹ ਇਹ ਸੀ ਕਿ ਤਹਿਰੀਕ ਆਜ਼ਾਦੀ ਦਾ ਇੱਕ ਬੜਾ ਇੰਪੋਰਟੈਂਟ ਜਿਹੜਾ ਹੈ ਉਹ ਵਾਕਿਆ ਇੱਕ ਗੁਜ਼ਰਿਆ ਜਿਹੜਾ ਜਲਿਆਂਵਾਲਾ ਬਾਗ ਦੇ ਨਾਮ ਤੋਂ। ਉਹਦਾ ਤਜ਼ਕਰਾ ਬਹੁਤ ਜ਼ਿਆਦਾ ਤੁਸੀਂ ਵੀ ਸੁਣਿਆ ਹੋਵੇਗਾ। ਜਲਿਆਂਵਾਲਾ ਬਾਗ ਦੇ ਵਿੱਚ ਜਿਹੜਾ ਇੱਕ ਬੜਾ ਕਤਲੋ ਗਾਰਤ ਹੋਇਆ ਸੀ ਔਰ ਜਨਰਲ ਡਾਇਰ ਜਿਹੜਾ ਹੈ ਉਹ ਇੱਕ ਅੰਗਰੇਜ਼ ਜਿਹੜਾ ਹੈ ਆਫਿਸਰ ਸੀ ਜਿਹਨੇ ਉਹ ਹੁਕਮ ਦਿੱਤਾ ਔਰ ਮਤਲਬ ਜਿਹੜੀ ਨਾ ਬਿਲਕੁਲ ਸਟ੍ਰੇਟ ਫਾਇਰ ਉਹਨੇ ਜਿਹੜੇ ਨਾ ਕੀਤੇ ਔਰ ਬਹੁਤ ਜ਼ੁਲਮ ਢਾਇਆ ਉਸ ਟਾਈਮ, ਬਹੁਤ ਜ਼ੁਲਮ ਅੰਮ੍ਰਿਤਸਰ ਦੇ ਵਿੱਚ ਹੋਇਆ। ਤੇ ਉਹ ਉਸ ਤੋਂ ਬਾਅਦ ਉਹਦਾ ਇੱਕ ਕਰੈਕਟਰ ਸੀ ਉਧਮ ਸਿੰਘ, ਸਰਦਾਰ ਉਧਮ ਸਿੰਘ ਨਾ, ਉਹਨੇ ਖੈਰ ਉਸ ਜਗ੍ਹਾ ਤੇ ਖਲੋ ਕੇ ਉੱਥੇ ਜਲਿਆਂਵਾਲਾ ਬਾਗ 'ਚ ਕਸਮ ਖਾਧੀ ਕਿ ਮੈਂ ਜਿਹੜਾ ਨਾ ਇਹਦਾ ਬਦਲਾ ਇਸ ਕਤਲੋ ਗਾਰਤ ਦਾ ਲੈਣਾ। ਅੱਛਾ। ਤੇ ਉਹਨੇ ਫਿਰ 1929 ਤੋਂ ਬਾਅਦ ਕੋਈ 11 ਸਾਲ ਬਾਅਦ ਅਮਰੀਕਾ ਦੇ ਵਿੱਚ ਇਹਦਾ ਬਦਲਾ ਜਿਹੜਾ ਨਾ ਉਹ ਇਸ ਤਰ੍ਹਾਂ ਲਿਆ ਕਿ ਉਹਨੇ ਜਨਰਲ ਡਾਇਰ ਨੂੰ ਜਿਹੜਾ ਨਾ ਉਹ ਕਤਲ ਕੀਤਾ ਉੱਥੇ, ਜਿਹੜਾ ਨਾ ਉਹਨੂੰ ਗੋਲੀ ਮਾਰੀ ਔਰ ਉਸ ਤੋਂ ਬਾਅਦ ਉਹਨੇ ਫਿਰ ਆਪਣੀ ਗ੍ਰਿਫਤਾਰੀ ਪੇਸ਼ ਕਰਤੀ ਫੌਰੀ ਤੌਰ 'ਤੇ। ਤੇ ਉਹ ਜਦੋਂ ਅਦਾਲਤ ਗਿਆ ਔਰ ਅਦਾਲਤ ਜਾ ਕੇ ਉਹਨੂੰ ਪੁੱਛਿਆ ਗਿਆ, ਉਹਦੇ ਸਵਾਲ ਜਵਾਬ ਹੋਏ। ਸਭ ਤੋਂ ਪਹਿਲਾਂ ਉਹਨੂੰ ਪੁੱਛਿਆ ਕਿ ਤੇਰਾ ਨਾਂ ਕੀ ਹੈ। ਉਹ ਚੂँਕਿ ਤਹਿਰੀਕ ਆਜ਼ਾਦੀ ਦਾ ਹੀਰੋ ਸੀ ਔਰ ਤਹਿਰੀਕ ਆਜ਼ਾਦੀ ਵਾਸਤੇ ਕੰਮ ਕਰ ਰਹੇ ਸੀ ਤੇ ਉਸ ਟਾਈਮ ਆਜ਼ਾਦੀ ਵਾਸਤੇ ਮੁਸਲਮਾਨ, ਸਿੱਖ ਤੇ ਹਿੰਦੂ ਇਹ ਤਿੰਨੇ ਮਿਲ ਕੇ ਜਿਹੜਾ ਨਾ, ਤੇ ਉਹਨੂੰ ਪੁੱਛਿਆ ਗਿਆ ਤੇਰਾ ਨਾਂ ਕੀ ਹੈ। ਤੇ ਉਹਨੇ ਕਿਹਾ ਜੀ ਮੇਰਾ ਨਾਂ ਹੈ ਰਾਮ ਮੁਹੰਮਦ ਸਿੰਘ। ਰਾਮ ਮੁਹੰਮਦ ਸਿੰਘ, ਠੀਕ ਹੈ। ਰਾਮ ਯਾਨੀ ਹਿੰਦੂ ਔਰ ਮੁਹੰਮਦ ਯਾਨੀ ਮੁਸਲਮਾਨ ਤੇ ਇੰਡੀਅਨ, ਮਤਲਬ ਤਿੰਨੋਂ ਜਿਹੜਾ ਨਾ ਸਿੱਖ, ਮੁਸਲਮਾਨ, ਹਿੰਦੂ ਉਹਦੀ ਪ੍ਰੋਜੈਕਸ਼ਨ ਸੀ ਉਹਦੇ। ਉਹਨੇ ਕਿਹਾ ਅੱਛਾ। ਉਹਨੇ ਕਿਹਾ ਤੇਰਾ ਮਜ਼ਹਬ ਕੀ ਹੈ? ਤੇ ਉਹਨੇ ਕਿਹਾ ਜੀ ਮੇਰਾ ਮਜ਼ਹਬ ਹੈਗਾ ਹਿੰਦੁਸਤਾਨ, ਠੀਕ ਹੈ। ਉਦੋਂ ਇਹ ਮਤਲਬ ਨਾਮ ਸੀ ਪੂਰੇ ਬਰੇ ਸਗੀਰ ਦਾ ਹਿੰਦੁਸਤਾਨ।
ਤੇ ਉਹ ਫਿਰ ਤੀਸਰਾ ਸਵਾਲ ਉਹਨੇ ਕਿਹਾ ਅੱਛਾ ਇਹ ਦੱਸ ਫਿਰ ਹਲਫ ਕਿਹੜੀ ਕਿਤਾਬ ਤੇ ਲਏਗਾ, ਤੂੰ ਗੀਤਾ ਤੇ ਲਏਗਾ, ਗ੍ਰੰਥ ਤੇ ਲਏਗਾ ਜਾਂ ਕੁਰਾਨ ਤੇ ਲਏਗਾ। ਤੇ ਅੱਗੋਂ ਉਹਨੇ ਬੜੀ ਸੋਹਣੀ ਗੱਲ ਕੀਤੀ, ਉਹਨੇ ਕਿਹਾ ਕਿ ਮੈਂ ਹਲਫ ਲਵਾਂਗਾ ਹੀਰ ਤੇ। ਅੱਛਾ ਕਿ ਇਹ ਜਿਹੜੀ ਹੈ ਨਾ ਸਾਡੀ ਕਿਤਾਬ ਹੈਗੀ ਕਿ ਜਿਹੜੀ ਸਾਡੇ ਪੂਰੇ ਹਿੰਦੁਸਤਾਨ ਨੂੰ, ਸਾਡੇ ਇਸ ਧਰਤੀ ਨੂੰ, ਸਾਡੀ ਇਸ ਜ਼ਮੀਨ ਨੂੰ ਜਿਹੜਾ ਨਾ ਉਹ ਇਹਦੀ ਅਹਿਮੀਅਤ ਹੈ। ਤੇ ਬਹਰਹਾਲ ਪੰਜਾਬੀ ਜ਼ੁਬਾਨ ਔਰ ਸਾਡੇ ਇਹ ਸੂਫੀ ਬਜ਼ੁਰਗ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਸਾਡੇ ਓਵਰਆਲ ਮੁਆਸ਼ਰੇ ਦੇ ਵਿੱਚ, ਇਹਦੇ ਸੁਧਾਰ ਦੇ ਵਿੱਚ, ਉਹ ਬਹੁਤ ਹੀ ਜ਼ਿਆਦਾ ਅਹਿਮੀਅਤ ਦੀ ਹਾਮਿਲ ਹੈ। ਔਰ ਉਹਦੇ ਸਿਰ ਤੇ ਸਾਡਾ ਪੰਜਾਬ ਚੱਲ ਰਿਹਾ ਹੈ ਔਰ ਸਾਡੇ ਉਹਨਾਂ ਦੀਆਂ ਬਰਕਤਾਂ ਨੇ ਕਿ ਜਿਹੜਾ ਨਾ ਸਿਲਸਿਲਾ ਚੱਲਦਾ ਜਾ ਰਿਹਾ। ਹਾਂ ਠੀਕ ਹੋ ਗਿਆ, ਬਹੁਤ ਸ਼ੁਕਰੀਆ ਉਸਮਾਨ ਭਾਈ। ਹੱਸਦਾ ਰਵੇ ਪੰਜਾਬ, ਸਦਾ ਵਸਦਾ ਰਵੇ ਪੰਜਾਬ।